ਅਸੀਂ ਇੱਥੋਂ ड्राइव करके जा रहे हैं बतूमी बॉर्डर वाली साइड ਨੂੰ ਤੇ ਇੱਧਰ ਮੇਰੀ ਜੇ ਲੈਫਟ ਆਵਾਂਗੇ ਵੇਖਾਂਗੇ ਤੋੜੋ ਤੋੜ ਜਿਹੜਾ ਸਮੁੰਦਰ ਆ ਇਹ ਟਰਕੀ ਸਾਈਡ ਤੇ ਇਸ ਸਾਈਡ ਤੇ ਸਾਰੇ ਉੱਚੇ ਖੂਬਸੂਰਤ ਪਹਾੜ ਤੇ ਟਨਲ ਬੜੇ ਸੋਹਣੇ ਸੋਹਣੇ ਬਣਾਏ ਆ ਲਾਉਣਗੇ। ਆਹ ਸਾਈਡ ਆ ਗਈ ਸਾਹਮਣੇ ਜਿਹੜੀ ਸਾਈਡ ਆ ਇਹ ਸਾਈਡ ਆ ਗਈ ਟਰਕੀ ਬਾਰਡਰ ਟਰਕੀ ਦਾ ਐਗਜ਼ਿਟ ਜਿੱਥੋਂ ਲੱਗਣਾ ਉਸ ਤੋਂ ਬਾਅਦ ਅੱਗੇ ਐਂਟਰੀ ਹੋਣੀ ਆ ਉਹਨਾਂ ਦੇ ਜਾਰਜੀਆ ਵਾਲੀ ਸਾਈਡ ਤੇ। ਪਾਸਪੋਰਟ ਕੀ ਮੈਂ ਤੁਹਾਨੂੰ ਦੱਸਿਆ ਕਿ ਨਾ ਵੀ ਇੱਥੇ ਪਾਸਪੋਰਟ ਗੱਡੀ ਦਾ ਜਿਹੜਾ ਨਾ ਹੋਰ ਤਰ੍ਹਾਂ ਦਾ ਹੈ ਮਤਲਬ ਇਹ ਲੋਕਲ ਇਹਨਾਂ ਦਾ ਇੰਟਰਨਲ ਯੂਜ਼ ਹੁੰਦਾ ਤੇ ਕਾਰਨੇਟ ਦਾ ਉਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਤੇ ਹੁਣ ਉਹ ਰਜਿਸਟ੍ਰੇਸ਼ਨ ਕਾਰਡ ਵੀ ਲੈ ਗਏ ਆ ਰੈਜ਼ੀਡੈਂਟ ਕਾਰਡ ਵੀ ਲੈ ਗਏ ਆ ਪਾਸਪੋਰਟ ਵੀ ਲੈ ਗਏ ਆ ਤੇ ਵੈਰੀਫਾਈ ਕਰਨ ਡਿਆ ਕਦੀ ਦੂਰਬੀਨ ਜੀ ਐ ਲਾ ਲੈਂਦੀ ਆ ਕੁੜੀ ਤੇ ਹੁਣ ਉਹਨਾਂ ਦਾ ਹੋਰ ਅਫਸਰ ਸੱਦਿਆ ਉਹਨੂੰ ਡਾਕੂਮੈਂਟ ਸਾਰੇ ਦਿੱਤੇ ਤੇ ਉਹ ਦਫ਼ਤਰ 'ਚ ਲੈ ਕੇ ਗਿਆ। ਬਤੂਮੀ ਸ਼ਹਿਰ ਦੇ ਵਿੱਚ ਹੋ ਗਈ ਆਪਣੀ ਐਂਟਰੀ ਇੱਧਰ ਵੀ ਸੇਮ ਉਸੇ ਤਰ੍ਹਾਂ ਸਾਈਡ ਤੇ ਕਿਉਂਕਿ ਉਹ ਇੱਕੋ ਜਿਹਾ ਹੀ ਆ ਖੱਬੇ ਪਾਸੇ ਸਮੁੰਦਰ ਆ ਤੇ ਇੱਧਰ ਪਹਾੜ ਨੇ ਉੱਚੇ ਉੱਚੇ ਜਾਲ ਪਾਏ ਪਹਾੜਾਂ ਨੂੰ ਡਿੱਗਣਾ ਪੈਣ ਜਾਲ ਸੱਟ ਨਾ ਲੱਗ ਜੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਪੱਥਰਾਂ ਨੂੰ ਸੱਟ ਨਾ ਲੱਗ ਜੇ। ਵਕਾਰ ਬਣ ਗਿਆ ਆਪਣਾ ਮੇਜ਼ਬਾਨ ਤੇ ਇਹ ਹੁਣ ਲੈ ਕੇ ਚੱਲਾ ਸਾਨੂੰ ਜਿੱਥੇ ਰੁਕਿਆ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। अस्सलाम वालेकुम दोस्तों, मैं नासिर ढिल्लों ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ। ਸਾਡੇ ਰੋਡ ਟ੍ਰਿਪ ਦੀਆਂ ਵੀਡੀਓਜ਼ ਅੱਜ ਕੱਲ੍ਹ ਤੁਸੀਂ ਵੇਖ ਰਹੇ ਹੋ। ਅੱਜ ਟਰਕੀ ਸਾਡਾ ਤਕਰੀਬਨ ਅੱਜ ਆਖਰੀ ਦਿਨ ਕਿਉਂਕਿ ਮੈਂ ਇਸ ਵੇਲੇ ਬਿਲਕੁਲ ਜਿਹੜਾ ਟਰਕੀ ਤੇ ਜਾਰਜੀਆ ਦਾ ਬਾਰਡਰ ਹੈ ਸਰਪੀ ਬਾਰਡਰ ਕ੍ਰਾਸਿੰਗ ਉੱਧਰੋਂ ਜਾਰਜੀਆ ਸਾਈਡ ਬਤੂਮੀ ਪੈਂਦਾ ਉਹਦੇ ਬਿਲਕੁਲ ਲਾਗੇ ਖਲੋਤਾ ਅੰਜਮ ਨੂੰ ਛੱਡ ਕੇ ਉੱਧਰ ਏਅਰਪੋਰਟ ਤੋਂ ਤੇ ਅਸੀਂ 1.5 ਦਿਨ ਦਾ ਸਫ਼ਰ ਤਕਰੀਬਨ 15 ਘੰਟੇ ਦਾ ਸਫ਼ਰ ਕੀਤਾ ਇਸਤੰਬੁਲ ਤੋਂ ਹੁੰਦੇ ਹੋਏ ਮੇਨ ਸ਼ਹਿਰ ਅੱਗੇ ਇਹਨਾਂ ਦਾ ਉਰਦੂ ਤਰਬਜ਼ੋਨ ਹੋਰ ਵਾਹਵਾ ਸਾਰੇ ਸ਼ਹਿਰ ਹੈ ਜਿਨ੍ਹਾਂ ਦੇ ਨਾਮ ਹੀ ਨਹੀਂ ਮੈਨੂੰ ਆਉਂਦੇ ਤੇ ਬਹੁਤ ਸੋਹਣਾ ਖੂਬਸੂਰਤ ਏਰੀਆ। ਇਹ ਸ਼ਹਿਰ ਦਾ ਸਾਰਾ ਜਿਹੜਾ ਵਾ ਅਸੀਂ ਤੋਂ ਰਸਤਾ ਤਕਰੀਬਨ ਸਮੁੰਦਰ ਦੇ ਨਾਲ ਇਸ ਸਾਈਡ 'ਤੇ ਮੇਰੇ ਸਮੁੰਦਰ ਆ ਇੱਧਰ ਸਾਈਡ 'ਤੇ ਖੂਬਸੂਰਤ ਪਹਾੜ ਨੇ। ਇੱਥੋਂ ਅਸੀਂ ਹੁੰਦੇ ਹੋਏ 15-16 ਘੰਟੇ ਦੀ ਡਰਾਈਵ ਕਰਕੇ ਇੱਕ ਰਾਤ 2 ਰਾਤਾਂ ਰਾਹ 'ਚ ਰੁਕੇ ਹਾਂ ਗੱਡੀ 'ਚ ਸੁੱਤੇ ਤੇ ਵਾਲ ਵੂਲ ਵੀ ਕੋਈ ਨਹੀਂ ਬਣਾਏ ਉੱਦਾਂ ਹੀ ਨਹਾਤੇ ਨਹੂਤੇ ਵੀ ਕੋਈ ਨਹੀਂ ਮੂੰਹ ਹੱਥੀ ਧੋਤਾ ਤੇ ਹੁਣ ਜਾ ਕੇ ਜਾਰਜੀਆ ਜਾ ਕੇ ਆਪਾਂ ਨਹਾਉਣ ਧੋਣ ਕਰਾਂਗੇ। ਸੋ ਹੁਣ ਆਪਾਂ ਅੱਗੇ ਵਧਣਾ ਬਾਰਡਰ ਵਾਲੀ ਸਾਈਡ ਨੂੰ। ਬਾਰਡਰ ਨੂੰ ਕ੍ਰੋਸਿੰਗ ਤੇ ਕਿੰਨਾ ਟਾਈਮ ਲੱਗਦਾ ਉਹ ਇਧਰਲੀ ਸਾਈਡ ਮੈਨੂੰ ਲੱਗਦਾ ਟਰਕੀ ਸਾਈਡ ਜਲਦੀ ਹੋ ਜਾਏਗੀ ਉਧਰ ਉਹਨਾਂ ਨੇ ਚੈਕਿੰਗ ਚੁਕਿੰਗ ਕਰਨੀ ਸ਼ਾਇਦ ਸਕੈਨ ਸਕੂਨ ਕਰਨਗੇ ਤੇ ਵੱਧਦੇ ਹੁਣ ਬਾਰਡਰ ਵੱਲ ਨੂੰ ਤੇ ਇੱਥੇ ਵਕਾਰ ਆਇਆ ਬੈਠਾ ਬਤੂਮੀ ਉਹਨੂੰ ਚੱਲ ਕੇ ਮਿਲਦੇ ਹਾਂ ਤੇ ਅਗਲੀਆਂ ਗੱਲਾਂ ਬਾਤਾਂ ਜਾਰਜੀਆ ਚੱਲ ਕੇ। मैं तुहानूं दस रहा था भी ये बहुत खूबसूरत प्यारा एरिया। असीं इत्थों ड्राइव करके जा रहे हैं बतूमी बॉर्डर वाली साइड तो इधर मेरी जो लैफ्ट आवांगे वेखांगे तोड़ो तोड़ जिहड़ा समंदर आ टर्की साइड से इस साइड ते सारे उच्चे खूबसूरत पहाड़ ते टनल बड़े सोहने सोहने बनाए हैं। इधरली साइड ते सड़क दे नाल सारा समंदर लगा हुंदा ते वैदर बहुत वधिया बहुत सोहना। ਤਰਬਜ਼ੋਨ ਲਾ ਲਓ ਉਰਦੂ ਹੋਰ ਛੋਟੇ ਛੋਟੇ ਸ਼ਹਿਰ ਆਏ ਨੇ ਰਸਤੇ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਕ੍ਰਾਸ ਕਰਕੇ ਜਾ ਰਹੇ ਹਾਂ। ਮੈਂ ਫਿਲਟਰ ਕੋਈ ਨਹੀਂ ਚਲਾਇਆ ਇਹ ਫਿਲਟਰ ਤੋਂ ਬਗੈਰ ਆਉਣ ਡਿਆ ਐਡਾ ਸੋਹਣਾ ਨਜ਼ਾਰਾ ਵੇਖਣ ਨੂੰ। ਤੇ ਹੁਣ ਅਸੀਂ ਬਾਰਡਰ ਤੋਂ ਰਹਿ ਗਏ ਹਾਂ ਥੋੜ੍ਹਾ ਜਿਹਾ ਦੂਰ ਰਹਿ ਗਏ ਹਾਂ ਜ਼ਿਆਦਾ ਫਰਕ ਹੈ ਨਹੀਂਗਾ। ਮੈਂ ਤੁਹਾਨੂੰ ਵਿਖਾਵਾਂ ਮੈਪ ਤੋਂ ਕਿੰਨਾ
ਗਿਆ ਮੈਪ ਖੋਲੇਗਾ ਨੱਪ ਦੇ ਬਾਰਡਰ ਤੋਂ 37 ਕਿਲੋਮੀਟਰ ਰਹਿ ਗਿਆ ਜਿਹੜਾ ਸਪਰੀ ਬਾਰਡਰ ਹੈ ਸਰਪੀ ਬਾਰਡਰ ਹੈ ਆਪਣੇ ਦਾ ਟਰਕੀ ਤੇ ਅੱਗੋਂ ਜਾਰਜੀਆ ਤੇ ਥੋੜੀ ਦੇਰ 'ਚ ਅਸੀਂ ਉੱਥੇ ਵੜਨ ਵਾਲੇ ਤੇ ਇਸ ਕੈਮਰੇ ਦੀ ਅੱਖ ਦੇ ਨਾਲ ਤੁਹਾਨੂੰ ਇੱਧਰ ਵਾਲਾ ਤੇ ਉੱਧਰ ਵਾਲਾ ਏਰੀਆ ਦਿਖਾਵਾਂਗੇ ਬਾਰਡਰ ਕ੍ਰਾਸਿੰਗ ਕਿੱਦਾਂ ਹੁੰਦੀ ਹੈ ਕੀ ਪ੍ਰੋਸੈਸ ਹੁੰਦਾ ਉਹ ਵੀ ਸਾਰਾ ਨਾਲ ਦੀ ਨਾਲ ਤੁਹਾਡੇ ਨਾਲ ਅੱਜ ਦੇ ਵਲੌਗ ਦੇ ਵਿੱਚ ਸ਼ੇਅਰ ਕਰਾਂਗੇ। ਬਹੁਤ ਸੋਹਣਾ ਅੱਗੋਂ ਟਨਲ ਆਉਣ ਡਿਆ ਇਹ ਟਨਲ ਇਸ ਤਰ੍ਹਾਂ ਦੇ ਟਨਲ ਸਭ ਪਾਕਿਸਤਾਨ ਆਪਣੇ ਵੀ ਬਣੇ ਆ ਪਰ ਇੱਥੇ ਤੇ ਬਹੁਤ ਜ਼ਿਆਦਾ ਟਨਲ ਇਹਨਾਂ ਬਣਾਏ ਦੇ ਟਨਲ ਤੇ ਟਨਲ ਮਾਰੇ ਉਹ ਟਰੱਕ ਵੜਦੇ ਆਹ ਟਰੱਕ ਵੜਦੇ ਲੋ ਵੀ ਬਾਰਡਰ ਕ੍ਰਾਸਿੰਗ ਤੇ ਆਪਾਂ ਗਏ ਆ ਤੇ ਆਹ ਸਾਹਮਣੇ ਕ੍ਰਾਸਿੰਗ ਆ ਤੇ ਇਹ ਤੁਹਾਨੂੰ ਪੁੱਛਣਾ ਵੀ ਗੱਡੀ ਆਪਣੀ ਕਿੱਧਰ ਦੀ ਵੜਨੀ ਆ ਇਹ ਪੁੱਛ ਕੇ ਤੇ ਫਿਰ ਅੱਗੇ ਆਹ ਵੇ ਜਾਰਜੀਆ ਦੀਆਂ ਗੱਡੀਆਂ ਜਾਂਦੀਆਂ ਇੱਧਰ ਦੀ ਜਾਣਾ ਆਪਾਂ ਆਟੋ ਪਾਰਕਿੰਗ ਨਹੀਂ ਆਵੇ ਨਾ ਜਾਰਜੀਆ ਦੀ ਗੱਡੀ ਅੱਗੇ ਲੱਗੀ ਆਪਣੇ ਇਹ ਵਾਲੀ ਹਾਂ ਕੱਢ ਤੂੰ ਕਾਗਜ਼ ਡਾਕੂਮੈਂਟ ਸਾਰੇ ਕੱਢ ਲਾ ਗੱਡੀ ਦੀ ਚੈਕਿੰਗ ਹੋਣ ਰਹੀ ਹੈ ਪਹਿਲਾਂ ਟਰਕੀ ਵਾਲੀ ਸਾਈਡ ਚੈੱਕ ਕਰਨ ਦੇ ਵੀ ਕੀ ਆ ਬਿਸਤਰੇ ਬੁਸਤਰੇ ਰੱਖੇ ਆ ਤੇ ਹੈਰਾਨ ਨੇ ਵੀ ਬਿਸਤਰੇ ਬੁਸਤਰੇ ਰੱਖੀ ਫਿਰਦੇ ਮੈਂ ਕਰ ਲਓ ਚੈੱਕ ਤਸੱਲੀ ਕਰ ਲਓ ਫਸਟ ਚੌਕੀ ਤੋਂ ਬਾਅਦ ਮੈਨੂੰ ਜਾਣ ਦਿੱਤਾ ਅੱਗੇ ਆਂਦੇ ਜੀ ਤੁਰ ਜੋ ਅੱਗੇ ਪੈਸੇਂਜਰ ਜਿਹੜਾ ਨਾਲ ਮੇਰੇ ਉਹ ਡਰਾਈਵਰ ਇਕੱਲਾ ਜਾ ਸਕਦਾ ਵਾ ਦੂਜਾ ਪੈਸੇਂਜਰ ਜਿਹੜਾ ਵਾ ਪੈਸੇਂਜਰ ਟਰਮੀਨਲ ਥਾਣੀ ਜਾਏਗਾ ਸੋ ਸ਼ਫਕਤ ਨੂੰ ਫਿਰ ਮੈਂ ਉਧਰ ਦੀ ਘੱਲ ਦਿੱਤਾ ਤੇ ਮੈਂ ਗੱਡੀ ਲੈ ਕੇ ਜਾਂਦਾ ਪਿਆ ਹੁਣ ਅਗਲੀ ਸਾਈਡ ਤੇ ਇੱਥੋਂ ਹੁਣ ਇਧਰੋਂ ਆਈ ਥਿੰਕ ਐਗਜ਼ਿਟ ਦੀ ਸਟੈਂਪ ਲਾਉਣਗੇ ਆਹ ਸਾਈਡ ਆ ਗਈ ਸਾਹਮਣੇ ਜਿਹੜੀ ਸਾਈਡ ਆ ਇਹ ਸਾਈਡ ਆ ਗਈ ਟਰਕੀ ਬਾਰਡਰ ਟਰਕੀ ਦਾ ਐਗਜ਼ਿਟ ਜਿੱਥੋਂ ਲੱਗਣਾ ਉਸ ਤੋਂ ਬਾਅਦ ਅੱਗੇ ਐਂਟਰੀ ਹੋਣੀ ਆ ਉਹਨਾਂ ਦੇ ਜਾਰਜੀਆ ਵਾਲੀ ਸਾਈਡ ਤੇ ਮੇਰੇ ਅੱਗੇ ਜਿਹੜੀ ਫਿਰ ਉਹੀ ਗੱਡੀ ਆ ਜਾਰਜੀਆ ਵਾਲੀ ਇੱਧਰ ਆ ਟਰਕੀ ਵਾਲੀ ਆ ਇੱਥੇ ਗੱਡੀ ਦੀ ਜ਼ਿਆਦਾ ਚੈਕਿੰਗ ਤਾਂ ਨਹੀਂ ਨਾ ਕੀਤੀ ਕਿਉਂਕਿ ਪਤਾ ਸੀ ਮੈਨੂੰ ਵੀ ਐਗਜ਼ਿਟ ਤੇ ਇਹਨਾਂ ਨੇ ਜ਼ਿਆਦਾ ਚੈਕਿੰਗ ਨਹੀਂ ਕਰਨੀ ਤੇ ਇੱਥੋਂ ਇਸ ਜਗ੍ਹਾ ਤੋਂ ਐਗਜ਼ਿਟ ਦੀ ਸਟੈਂਪ ਲਾ ਕੇ ਤੇ ਅੱਗੇ ਅਸੀਂ ਜਾਰਜੀਆ ਐਂਟਰ ਹੋ ਜਾਣਾ ਤੇ ਜਾਰਜੀਆ ਜਦੋਂ ਐਂਟਰ ਹੋਵਾਂਗੇ ਮੈਨੂੰ ਲੱਗਦਾ ਉਹ ਥੋੜੀ ਚੈਕਿੰਗ ਕਰਨਗੇ ਗੱਡੀ ਸਕੈਨ ਵਗੈਰਾ ਕਰਨਗੇ ਉੱਥੇ ਟਾਈਮ ਥੋੜਾ ਜਿਹਾ ਲੱਗੇਗਾ ਜਿਸ ਦਿਨ ਆਪਾਂ ਟਰਕੀ ਆਏ ਉਸ ਦਿਨ ਜਿਸ ਤਰ੍ਹਾਂ 4-4.5 ਘੰਟੇ ਲੱਗੇ ਸੀ ਤੇ ਅੱਲਾ ਨਾ ਕਰੇ ਇੰਨਾ ਨਾ ਲੱਗੇ ਕੋਈ ਘੱਟ ਲੱਗ ਜੇ ਟਾਈਮ ਬਚਤ ਹੋ ਜੇ ਸੋ ਆਪਾਂ ਇੱਥੋਂ ਐਗਜ਼ਿਟ ਕਰਵਾ ਲਈਏ ਇਸ ਕੈਮਰੇ 'ਚ ਤੁਹਾਨੂੰ ਸਾਰਾ ਵਿਖਾਵਾਂਗੇ ਐਗਜ਼ਿਟ ਵਾਲਾ ਕਿਸ ਤਰ੍ਹਾਂ ਹੁੰਦਾ ਤੇ ਅੱਗੇ ਚੈਕਿੰਗ ਵਗੈਰਾ ਕਿੰਨੀ ਕੁ ਹੁੰਦੀ ਹੈ ਵੀ ਆਪਾਂ ਅੱਗੇ ਚੱਲ ਕੇ ਵੇਖਦੇ ਹਾਂ ਅਸੀਂ ਵੱਧ ਪਿਆ ਹੁਣ ਖਿੜਕੀ ਵੱਲ ਨੂੰ ਇੱਥੇ ਗੱਡੀ ਲਾ ਕੇ ਤੇ ਅੰਦਰ ਆਉਂਦੇ ਜਾਂਦੇ ਆ ਫਿਰ ਚੈੱਕ ਹੁੰਦਾ ਡਾਕੂਮੈਂਟ ਵਗੈਰਾ ਚੈੱਕ ਕਰਦੇ ਆ ਮੇਰੇ ਤੋਂ ਅੱਗੇ ਵਾਲੀ ਗੱਡੀ ਵਾਲਾ ਕਰਾਉਣ ਡਿਆ ਮੇਰੀ ਵਾਰੀ ਆਉਂਦੀ ਮੈਂ ਵੀ ਕਰਾਉਣਾ ਅਗਲੀ ਗੱਡੀ ਵਾਲਾ ਤੁਰ ਪਿਆ ਹੁਣ ਮੈਂ ਵੀ ਇੱਥੇ ਲਾ ਕੇ ਨਾ ਤੇ ਇੱਕ ਵਾਰੀ ਉਹਨੂੰ ਮਿਲਾਂ ਵੀ ਕੀ ਆਂਦਾ ਮੈਂ ਚੁੱਕ ਲਿਆ ਪਾਸਪੋਰਟ ਤੇ ਕਾਰਨੇਟ ਨਾਲ ਜੋ ਨਾ ਪੁੱਛਿਆ ਵੀ UAE ਦਾ ਤੇ ਫਿਰ UAE ਦੀ ID ਹੈ ਮੇਰੇ ਕੋਲ ਕਾਰਨੇਟ ਪਾਸਪੋਰਟ ਲੈ ਲਿਆ ਮੈਂ Passport? Başka passport. Dün dilemesini de çıkardım. Yok mu kardeşim? Nüfusta baktıra. Kar passport, kar. This is a car passport. Ne bu? Registration. This is a passport for car passport. Bende gibi küçük ya.
Evet, yapıp çıkıyorum ben. Başına parking का ਓਕੇ साथ ਆਂਦਾ ਮੈਂ ਪਾਰਕਿੰਗ 'ਚ ਲਾ ਕੇ ਆ ਦੁਬਾਰਾ ਤੇ ਪਾਸਵਰਡ ਵੀ ਮੇਰਾ ਉੱਥੇ ਪਿਆ ਤੇ ਕਾਰਨਟ ਵੀ ਉੱਥੇ ਪਿਆ ਤੇ ਮੈਂ ਪਾਰਕਿੰਗ ਲਾ ਕੇ ਹੁਣ ਦੁਬਾਰਾ ਫਿਰ ਇਹਦੇ ਕੋਲੇ ਆਉਣਾ ਵੀ ਕੀ ਆਂਦਾ ਇਹ ਅਸਲ 'ਚ ਇਹ ਸਾਰੇ ਜਿਹੜੇ ਟਰਕੀ ਵਾਲੇ ਨਾ ਉਹ ਟਰਕੀ ਵਾਲੇ ਤੇ ਜਾਰਜੀਆ ਵਾਲੇ ਐਂਟਰ ਕਰਨ ਦੇ ਉਹਨਾਂ ਲਈ ਮੈਨੂੰ ਲੱਗਦਾ ਵੀ ਜਿਹੜਾ ਕਾਰਨਟ ਦੀ ਪਸਾਜੇ ਉਹਦੀ ਲੋੜ ਨਹੀਂ ਕਿਉਂਕਿ ਇਹਨਾਂ ਦੇ ਕੋਲ ਪਰਚੀਆਂ ਨੇ ਛੋਟੀਆਂ ਛੋਟੀਆਂ ਉਹ ਪਰਚੀਆਂ ਤੇ ਸਟੈਂਪ ਲਾ ਕੇ ਤੇ ਅੱਗੇ ਤੋਰ ਦਿੰਦੇ ਨੇ ਤੇ ਇਹਨਾਂ ਨੂੰ ਆਈ ਥਿੰਕ ਉਹਦੀ ਕਾਰਨਟ ਦੀ ਪਸਾਜੇ ਦੀ ਲੋੜ ਨਹੀਂ ਹੈ ਮੇਰਾ ਜਿਹੜਾ ਖਿਆਲ ਹੈ ਤੇ ਅੱਗੋਂ ਹੋ ਸਕਦਾ ਖਿਆਲ ਗਲਤ ਵੀ ਹੋ ਸਕਦਾ ਚਲੋ ਆਪਣਾ ਗੱਡੀ ਲਾ ਲਈ ਇੱਕ ਵਾਰ ਤੇ ਮੈਂ ਦੁਬਾਰਾ ਉਹਦੇ ਕੋਲ ਜਾਣਾ ਤੇ ਕੀ ਬਸ 20 ਮਿੰਟ ਲਾਉਣ ਤੋਂ ਬਾਅਦ ਪਾਸਪੋਰਟ ਦੇ ਦਿੱਤਾ ਮੈਨੂੰ ਸਟੈਂਪ ਲਾ ਕੇ ਦੇ ਦਿੱਤਾ ਐਗਜ਼ਿਟ ਕਰ ਦਿੱਤਾ ਚੈੱਕ ਕਰਨ ਦੇ ਸ਼ਾਇਦ ਕਾਰਡ ਚੈੱਕ ਕਰਦੇ ਹੋਣਗੇ ਨਾ ਕੋਈ ਵਾਇਲੇਸ਼ਨ ਤੇ ਨਹੀਂ ਕੀਤੀ ਕੁਛ ਇਦਾਂ ਦਾ ਤਾਂ ਨਹੀਂ ਕੀਤਾ ਮੇਰੇ ਕੋਲ ਉਹ ਸਾਹਮਣੇ ਪਹਾੜੀਆਂ ਜਿਹੜੀਆਂ ਜਾਰਜੀਆ ਦੀਆਂ ਫਿਰ ਉਹ ਜਿਹੜੀਆਂ ਟਰਕੀ ਦੀਆਂ ਤੇ ਗੱਡੀ ਆਪਣੀ ਖਲੋਤੀ ਹੈ ਆਪਾਂ ਨਾ ਉਹ ਉੱਥੋਂ ਵੜਨਾ ਜਾਰਜੀਆ ਸਾਈਡ ਤੇ ਉਹ ਫਲੈਗ ਜਾਰਜੀਆ ਦੇ ਲੱਗੇ ਨਜ਼ਰ ਆਉਂਦੇ ਉਹ ਸਾਈਡ ਜਿਹੜੀ ਹੈ ਜਾਰਜੀਆ ਦੀ ਚੱਲੀ ਹੁਣ ਵੱਧਦੇ ਆਪਾਂ ਜਾਰਜੀਆ ਵਾਲੇ ਪਾਸੇ ਇਹ ਸਾਹਮਣੇ ਇਹ ਜਾਰਜੀਆ ਦਾ ਬਾਰਡਰ ਹੈ ਐਂਟਰੀ ਜਾਰਜੀਆ ਦੀ ਉਹ ਸਾਹਮਣੇ ਆਈ ਥਿੰਕ ਕਸਟਮ ਵਾਲੇ ਆ ਆਂਦਾ ਵੀ ਇਹਨੂੰ ਜਾਓ ਤੇ ਗੱਡੀਆਂ ਇੱਧਰ ਨੂੰ ਜਾਂਦੀਆਂ ਮੈਂ ਗੱਡੀ ਲਿਆ ਕੇ ਖੜਾਤੀ ਆ ਆਹ ਸਾਹਮਣੇ ਵੇਖੋ ਜਾਰਜੀਆ ਦੇ ਫਲੈਗ ਲੱਗੇ ਜਿਵੇਂ ਉੱਥੇ ਤੁਹਾਨੂੰ ਆਇਆ ਸੀ ਵੀ ਇਹ ਐਂਟਰੀ ਉਹਨਾਂ ਦੀ ਟਰੱਕ ਜਿਹੜੇ ਆ ਨਾ 5-7 ਮਿੰਟਾਂ 'ਚ ਟਰੱਕ ਉਧਰੋਂ ਉਧਰ ਸਕੈਨਿੰਗ ਤੋਂ ਲੰਘਾ ਕੇ ਵਿਦਨ ਨੋ ਟਾਈਮ ਜਿਹੜੀਆਂ ਗੱਡੀਆਂ ਇੱਥੋਂ ਦੀਆਂ ਟਰਕੀ ਦੀਆਂ ਤੇ ਜਾਰਜੀਆ ਦੀਆਂ ਇੱਕ ਦੂਜੇ ਦੇ ਉਹਨਾਂ ਕੋਲ ਕਾਰਨਟ ਦੀ ਉਹਨਾਂ ਨੂੰ ਲੋੜ ਨਹੀਂ ਮੈਂ ਵਹਿੰਦਾ ਆਇਆ ਉਹਨਾਂ ਕੋਲ ਇੱਕ ਛੋਟਾ ਜਿਹਾ ਪੇਪਰ ਹੁੰਦਾ ਪੇਪਰ ਹੀ ਦੇ ਕੇ ਤੇ ਅੱਗੇ ਤੁਰ ਜਾਂਦੇ ਆ ਤੇ ਵਧੀਆ ਬਣਾਇਆ ਇਹਨਾਂ ਨੇ ਵੀ ਮਿੰਟ ਸਕਿੰਟੀ ਹੁਣ ਉੱਥੇ ਜਾ ਕੇ ਵੀਜ਼ਾ ਸਟੈਂਪ ਹੋਣਾ ਤੇ ਫਿਰ ਅੱਗੇ ਆਪਾਂ ਚੱਲਦੇ ਆਹ ਮੁੰਡਾ ਮੋਬਾਈਲ ਦੇ ਆਰੇ ਲੱਗਾ ਸਾਹਮਣੇ ਜਿਹੜਾ ਖਲੋਤਾ ਤੇ ਇਹ ਕਸਟਮ ਵਾਲਾ ਇਹਨੇ ਗੱਡੀ ਖਿਲਾ ਕੇ ਤੇ ਸਾਰੇ ਸਾਈਡਾਂ ਤੇ ਨਜ਼ਰ ਵੀ ਕੋਈ ਨਹੀਂ ਮਾਰੀ ਮੋਬਾਈਲ ਤੇ ਲੱਗਾ ਰਿਹਾ ਤੇ ਸ਼ੀਸ਼ੇ ਖਿਲਾ ਕੇ ਵੇਖ ਲਿਆ ਲੇਕਿਨ ਇਹ ਵੀ ਹੈ ਨਾ ਇਹਨਾਂ ਨੂੰ ਇਤਮਾਦ ਹੈ ਨਾ ਵੀ ਕੋਈ ਉਧਰੋਂ ਇੱਧਰੋਂ ਗਲਤ ਚੀਜ਼ ਆ ਜਾ ਨਹੀਂ ਸਕਦੀ ਸੋ ਇਸ ਤੋਂ ਵੀ ਇਹ ਮੈਨੂੰ ਲੱਗਦਾ ਚੈੱਕ ਨਹੀਂ ਬਹੁਤਾ ਖਾਸ ਕਰਦੇ ਉਹਨੇ ਸਿਰਫ ਸਰਸਰੀ ਜੀ ਨਜ਼ਰ ਮਾਰੀ ਹੈ ਤੇ ਮੋਬਾਈਲ ਤੇ ਲੱਗਾ ਰਿਹਾ ਤੇ ਅੱਲਾ ਦੀ ਸਪੁਰਦ ਤੇ ਉਹਨੂੰ ਹੁਣ ਕੁਝ ਦੱਸਣ ਡਿਆ ਉਹਨੂੰ ਵੀ ਆਹ ਗੱਡੀ ਆ ਆਪਣੇ ਨਾਲ ਦੇ ਨੂੰ ਤੇ ਸ਼ਾਇਦ ਉੱਤੋਂ ਲਵੋ ਕੇ ਵੇਖਣਗੇ ਹੁਣ ਪਹਿਲਾਂ ਤਾਂ ਮੈਨੂੰ ਐਂ ਲੱਗਾ ਵੀ ਬੱਸ ਖਤਮ ਪਰ ਲੱਗਦਾ ਵੀ ਹੁਣ ਸਾਰਾ ਖਿਲਾਉਣਗੇ ਲੈਟਸ ਸੀ ਵੇਖਦੇ ਆ ਲੋ ਵੀ ਮੈਂ ਹੁਣ ਇੱਕ ਵਾਰੀ ਜਾ ਕੇ ਆਪਣਾ ਪਾਸਪੋਰਟ ਵਗੈਰਾ ਚੈੱਕ ਕਰਾ ਲਾਂ ਗੱਡੀ ਦਾ ਕਾਰਨਟ ਚੈੱਕ ਕਰਾ ਲਾਂ ਕਿਹੜੀ ਸ਼ਾਇਦ ਲੈਂਦੇ ਮੈਨੂੰ ਕੁਛ ਕਹਿਣ ਦੇ ਆਪਸ ਵਿੱਚ ਕੋਈ ਗੱਲਾਂ ਕਰਨ ਦੇ ਵੀ ਦੁਬਈ ਨੰਬਰ ਦੀ ਗੱਡੀ ਹੈ ਕਿਉਂਕਿ ਬਾਹਰ ਦੀਆਂ ਗੱਡੀਆਂ ਘੱਟ ਆਉਂਦੀਆਂ ਨਾ ਇੱਥੇ ਸੋ ਇਹ ਵੀ ਵਜ੍ਹਾ ਹੋ ਸਕਦੀ ਹੈ ਦੂਰਬੀਨ ਜੀ ਰੱਖ ਕੇ ਤੇ ਜਿਹੜੇ ਕਾਰਡ ਨੇ ਇਹਨਾਂ ਦੇ ਲੋਕਲ ਦੇ ਕਾਰਡ ਨੇ ਦੂਰਬੀਨ ਰੱਖ ਕੇ ਕਾਰਡ ਚੈੱਕ ਕਰਦੇ ਕਿ ਕਾਰਡ ਜਾਲੀ ਤੇ ਨਹੀਂ ਮੇਰਾ ਵੀ ਸ਼ਾਇਦ ਕਰਨਗੇ ਹੈਲੋ No, second time. Şefkat ਜਿਹੜਾ Nasır ya da Mike kadar. Pasport şöyle. Bakalım misafir. Are you the owner of this car? Ya owner of the car. Aynen sıra. I am Antalya'sı sabıkı. Marahel sabıkı bakımda Dubai. Where where are we going? We're going to Russia. Russia. Yeah. Russian visa? Yeah. Oh, have. One person.
No, we are two. One from passenger terminal. Citizen Dubai? Dubai Big, citizen. Dubai citizen. Pakistan? Pakistan but living in Dubai. I don't know if they got the roller to kind of facility after that. Mai trailer yapsak bak Petir kardeşi daha. Şu güzel abinin atıyor. First time in Georgia. Huh? No, second time. Already visitors. Second time no işte. This is ID card or permission? No, this is ID. Dubai's ID. Dubai's ID. Tamam gel gel. Resident card of Dubai. Residence card? Yeah. And residence card yoga, identity card yoga. Resident identity card. Ankara atsak da vakane diyor. So you must sit now and park your car in another way, okay? ਗੱਡੀ ਲਵਾ ਲਈ ਮੇਰੀ ਸਾਈਡ ਤੇ ਆਂਦੇ ਦੂਜੇ ਪਾਸੇ ਲੈ ਆ ਤੇ ਉਹਨਾਂ ਨੂੰ ਪਤਾ ਨਹੀਂ ਲੱਗਣ ਡਿਆ ਵੀ ਇਹ ਗੱਡੀ ਦਾ ਕਾਰਨੇਟ ਪਾਸਪੋਰਟ ਕੀ ਹੈ। ਮੈਂ ਤੁਹਾਨੂੰ ਦੱਸਿਆ ਕਿ ਨਾ ਵੀ ਇੱਥੇ ਪਾਸਪੋਰਟ ਗੱਡੀ ਦਾ ਜਿਹੜਾ ਨਾ ਹੋਰ ਤਰ੍ਹਾਂ ਦਾ ਹੈ, ਮਤਲਬ ਇਹ ਲੋਕਲ ਇਹਨਾਂ ਦਾ ਇੰਟਰਨਲ ਯੂਜ਼ ਹੁੰਦਾ ਤੇ ਕਾਰਨੇਟ ਦਾ ਉਹਨਾਂ ਨੂੰ ਪਤਾ ਨਹੀਂ ਲੱਗਣ ਡਿਆ। ਤੇ ਹੁਣ ਉਹ ਰਜਿਸਟ੍ਰੇਸ਼ਨ ਕਾਰਡ ਵੀ ਲੈ ਗਿਆ, ਰੈਜ਼ੀਡੈਂਟ ਕਾਰਡ ਵੀ ਲੈ ਗਿਆ, ਪਾਸਪੋਰਟ ਵੀ ਲੈ ਗਿਆ ਤੇ ਵੈਰੀਫਾਈ ਕਰਨ ਡਿਆ। ਕਦੀ ਦੂਰਬੀਨ ਜੀ ਐ ਲਾ ਲੈਂਦੀ ਹੈ ਕੁੜੀ ਤੇ ਹੁਣ ਉਹਨਾਂ ਦਾ ਹੋਰ ਅਫਸਰ ਸੱਦਿਆ, ਉਹਨੂੰ ਡਾਕੂਮੈਂਟ ਸਾਰੇ ਦਿੱਤੇ ਤੇ ਉਹ ਦਫ਼ਤਰ 'ਚ ਲੈ ਕੇ ਗਿਆ ਤੇ ਅੱਧਾ ਘੰਟਾ ਮੈਨੂੰ ਹੋ ਗਿਆ ਤੇ ਵੇਖੋ ਅੱਗੇ ਕਿੰਨਾ ਟਾਈਮ ਲੱਗਦਾ। ਇਹ ਦੂਜੇ ਪਾਸੇ ਲਓ ਬਈ, ਸਾਰਾ ਕੁਝ ਹੋ ਗਿਆ ਮੁਕੰਮਲ ਤੇ ਗੱਡੀ ਆਪਾਂ ਪਾਤੀ ਹੁਣ ਅੰਦਰਲੇ ਪਾਸੇ ਨੂੰ ਤੇ ਸ਼ਫਕਤ ਦੀ ਵੀ ਹੋ ਗਈ ਇਮੀਗ੍ਰੇਸ਼ਨ, ਉਹ ਵੀ ਆ ਗਿਆ। ਆਵੇ ਸ਼ਫਕਤ ਵੀ ਆ ਗਿਆ। ਸ਼ਫਕਤ ਆ ਉਧਰੋਂ ਇੰਸ਼ੋਰੈਂਸ ਦਾ ਪਤਾ ਕਰ ਕਿੰਨੇ ਦੀ ਹੁੰਦੀ ਹੈ ਤੇ ਇਹ ਕਿੰਨੇ ਲੈਂਦਾ, ਮੈਂ ਉਧਰ ਪਤਾ ਕਰ ਲੈਣਾ। ਇਹ ਕਿੰਨੇ ਲੈਂਦਾ ਤੇ ਹੈ 15 ਦਿਨ ਦੀ। ਓਕੇ ਓਕੇ। ਉਹ ਇੰਸ਼ੋਰੈਂਸ ਉੱਥੋਂ ਆਪਾਂ ਕਰਾਉਣੀ ਹੈ, ਇੰਸ਼ੋਰੈਂਸ ਕਰਾ ਲਈਏ ਤੇ ਫਿਰ ਅਗਲੀ ਗੱਲ ਆਪਾਂ ਕਰਦੇ ਹਾਂ। ਆਵੇ ਸ਼ਫਕਤ ਵੀ ਆ ਗਿਆ। ਸ਼ਫਕਤ ਆ ਉਧਰੋਂ ਇੰਸ਼ੋਰੈਂਸ ਦਾ ਪਤਾ ਕਰ ਕਿੰਨੇ ਦੀ ਹੁੰਦੀ ਹੈ ਤੇ ਇਹ ਕਿੰਨੇ ਲੈਂਦਾ, ਮੈਂ ਉਧਰ ਪਤਾ ਕਰ ਲੈਣਾ। ਇਹ ਕਿੰਨੇ ਲੈਂਦਾ ਤੇ ਹੈ 15 ਦਿਨ ਦੀ। ਓਕੇ ਓਕੇ। ਉਹ ਇੰਸ਼ੋਰੈਂਸ ਉੱਥੋਂ ਆਪਾਂ ਕਰਾਉਣੀ ਹੈ, ਇੰਸ਼ੋਰੈਂਸ ਕਰਾ ਲਈਏ ਤੇ ਫਿਰ ਅਗਲੀ ਗੱਲ ਆਪਾਂ ਕਰਦੇ ਹਾਂ। ਇੱਥੋਂ ਲੈਣੀ ਆਪਾਂ ਇੰਸ਼ੋਰੈਂਸ। ਇੰਸ਼ੋਰੈਂਸ ਕਿੰਨੇ ਦੀ ਦਿੰਦੇ ਆ? ਗੱਡੀ ਆਪਣੀ ਲਾਤੀ ਆ ਬਾਹਰ ਆ ਕੇ, ਝੰਡੇ ਝੁੰਡੇ ਲੱਗੇ ਆ ਦੋਵਾਂ ਪਾਸੇ, ਸ਼ੈਂਜਨ ਦਾ ਵੀ ਤੇ ਜਾਰਜੀਆ ਦਾ ਵੀ। ਪੁੱਛ ਲਈ ਲੇਕਿਨ ਸਾਰਾ ਕੁਝ ਕਰਵਾ ਕੇ ਬਾਹਰ ਆ ਗਏ ਆਪਾਂ। ਇੰਸ਼ੋਰੈਂਸ ਆਂਦੇ ਸੀ ਕਰਵਾ ਲਓ, ਵੈਸੇ ਜ਼ਰੂਰੀ ਨਹੀਂ ਇੱਥੇ ਕਰਾਉਣੀ, ਇੰਸ਼ੋਰੈਂਸ ਕਰਾਉਂਦੇ ਨਹੀਂਗੇ, ਲੇਕਿਨ ਜਾਂਦੀ ਵਾਰੀ ਜਦੋਂ ਤੁਸੀਂ ਜਾਣਾ ਵਾ ਉਦੋਂ ਤੰਗ ਕਰਦੇ ਆ। ਲੋ ਵੀ 15 ਦਿਨ ਪੂਰੇ ਦੀ ਇੰਸ਼ੋਰੈਂਸ ਲੈ ਕੇ, ਵੈਸੇ ਇਥੋਂ ਉਦਾਂ ਵੀ ਨਿਕਲ ਜਾਓ ਤੇ ਟਾਕੀ ਲੱਗ ਜਾਂਦੀ, ਲੇਕਿਨ ਮੈਂ ਇੱਕ ਵੀਡੀਓ ਵੇਖਿਆ ਸੀ ਉਹਨੇ ਇੰਸ਼ੋਰੈਂਸ ਨਹੀਂ ਸੀ ਕਰਾਈ, ਫਿਰ ਵਾਪਸੀ ਤੇ ਉਹਨੂੰ ਬਹੁਤ ਇਹਨਾਂ ਤੰਗ ਕੀਤਾ। ਇਸ ਤੋਂ ਆਪਾਂ ਇੰਸ਼ੋਰੈਂਸ ਲੈ ਲਈ, ਬੁਰੇ ਹਾਲ ਹੋਏ ਨੇ। ਜਾ ਕੇ ਨਹਾ ਨੂੰ ਲਈਏ, 2 ਦਿਨ ਅਸੀਂ ਰਾਹ 'ਚ ਸੌਂਦੇ ਰਹੇ ਗੱਡੀ ਦੇ ਵਿੱਚ ਹੀ ਨਾ ਪਿੱਛੇ, ਤੇ ਜਾ ਕੇ ਨਹਾਈਏ ਧੋਈਏ ਤੇ ਕੱਪੜੇ ਕੁਪੜੇ ਬਦਲੀਏ ਤੇ ਫਿਰ ਗੱਲਾਂ ਬਾਤਾਂ ਅਗਲੀਆਂ ਫਿਰ ਕਰਦੇ ਆ, ਵਕਾਰ ਨੂੰ ਵੀ ਉਠਾਉਂਦੇ ਆ। ਜਿੰਨੇ ਵੀ ਦੋਸਤ ਆਉਣਾ ਚਾਹੁੰਦੇ ਹੋਣ ਇੱਧਰੋਂ, ਇੱਥੋਂ ਇਸ ਬਾਰਡਰ ਤੋਂ, ਕਸਟਮ ਤੇ ਕੋਈ ਨਹੀਂ ਚੈੱਕ ਕੀਤਾ, ਉਹਨਾਂ ਵੀ 15-20 ਮਿੰਟ ਅੱਧਾ ਘੰਟਾ ਲਾਇਆ, ਇਹਨਾਂ ਦਾ ਘੰਟਾ ਲਾਤਾ ਆਈ ਥਿੰਕ ਪਾਕਿਸਤਾਨੀ ਪਾਸਪੋਰਟ ਦੀ ਵਜ੍ਹਾ ਨਾਲ। ਤੇ ਵਹਿੰਦੇ ਵੁੰਦੇ ਰਹੇ, ਸਾਰੀਆਂ ਚੀਜ਼ਾਂ ਚੈੱਕ ਕੀਤੀਆਂ। ਹੁਣ ਬਾਹਰ ਨਿਕਲ ਕੇ ਇੰਸ਼ੋਰੈਂਸ ਲਈ ਆ ਤੇ ਹੁਣ ਆਪਾਂ ਅੱਗੇ ਬਤੂਮੀ ਵੱਲ ਵੱਧਦੇ ਆ। ਅਗਲੀਆਂ ਬਤੂਮੀ ਸ਼ਹਿਰ ਦੇ ਵਿੱਚ ਹੋ ਗਈ ਆਪਣੀ ਐਂਟਰੀ। ਇੱਧਰ ਵੀ ਸੇਮ ਉਸੇ ਤਰ੍ਹਾਂ ਸਾਈਡ ਤੇ, ਕਿਉਂਕਿ ਉਹ ਇੱਕੋ ਜਿਹਾ ਹੀ ਆ। ਖੱਬੇ ਪਾਸੇ ਸਮੁੰਦਰ ਆ ਤੇ ਇੱਧਰ ਪਹਾੜ ਨੇ, ਉੱਚੇ ਉੱਚੇ ਜਾਲ ਪਾਏ, ਪਹਾੜਾਂ ਨੂੰ ਡਿੱਗਣਾ ਪੈਣ, ਜਾਲ ਸੱਟ ਨਾ ਲੱਗ ਜੇ ਉਹਨਾਂ ਨੂੰ, ਕੀ ਕਹਿੰਦੇ ਹੁੰਦੇ ਆ, ਪੱਥਰਾਂ ਨੂੰ ਸੱਟ ਨਾ ਲੱਗ ਜੇ। ਸਾਡੀ ਇੱਥੋਂ ਜੀ 39 ਮਿੰਟ ਦੀ ਡਰਾਈਵ ਆ ਤੇ ਆਪਾਂ ਪਹੁੰਚਦੇ ਹੁਣ ਫਟਾਫਟ ਅੱਗੇ ਚੱਲ ਕੇ ਹੋਟਲ ਤੇ ਕੁਝ ਖਾਂਦੇ ਪੀਂਦੇ ਆ। ਇੱਥੇ ਆ ਮਹਾਰਾਜਾ ਇੰਡੀਅਨ ਰੈਸਟੋਰੈਂਟ, ਉਹ ਸਾਡੇ ਦੋਸਤ ਨੇ ਧਰਮ ਸਿੰਘ ਹੁਣੀ, ਰਿਪਨ ਖੁਸ਼ੀ ਹੁਣੀ, ਉਹਨਾਂ ਕੋਲ ਹੀ ਆਏ ਸੀ ਤੇ ਅਸੀਂ ਵੀ ਉਹਨਾਂ ਦੇ ਸੇਰੀ ਆ ਤੇ ਉਹਨਾਂ ਕੋਲ ਜਾ ਕੇ ਕੁਝ ਖਾਂਦੇ ਪੀਂਦੇ ਆ। ਤੇ ਜਿਹੜੇ ਵੀ ਦੋਸਤ ਹੋਰ ਆਉਣਾ ਚਾਹੁੰਦੇ ਹੋਣ ਉਹਨਾਂ ਵਾਸਤੇ ਆ, ਜਿਹੜੇ ਵੀ ਦੋਸਤ ਇਸ ਬਾਰਡਰ ਤੋਂ ਕ੍ਰਾਸ ਕਰਨਾ ਚਾਹੁੰਦੇ ਹੋਣ
ਤੇ ਜਿਹਦੇ ਤੇ ਅਗਰ ਤੁਹਾਡੇ ਕੋਲ ਪਾਕਿਸਤਾਨੀ ਪਾਸਪੋਰਟ ਹੈ ਤੇ ਨਾਲ ਗਲਫ ਦੀ ਕਿਸੇ ਕੰਟਰੀ ਦੀ ਆਈਡੀ ਹੈ ਤੇ ਤੁਹਾਨੂੰ ਐਂਟਰੀ ਹੋ ਜਾਏਗੀ। ਥੋੜਾ ਜਿਹਾ ਸੋਚ ਵਿਚਾਰ ਕਰਦੇ ਆ, ਵੇਖਦੇ ਆ ਸਾਰਾ ਕੁਝ, ਲੇਕਿਨ ਐਂਟਰੀ ਦੇ ਦਿੰਦੇ। ਸ਼ਫਕਤ ਨੂੰ ਵੀ ਦੇਤੀ ਆ, ਮੈਨੂੰ ਵੀ ਦੇਤੀ ਹੈ। ਤੇ ਜੇ ਅਗਰ ਤੁਹਾਡੇ ਕੋਲ ਇਕੱਲਾ ਪਾਸਪੋਰਟ ਹੈ ਫਿਰ ਪਹਿਲਾਂ ਤੁਸੀਂ ਜਾਰਜੀਆ ਦਾ ਵੀਜ਼ਾ, ਈ ਵੀਜ਼ਾ ਮਿਲ ਜਾਂਦਾ, ਈ ਵੀਜ਼ਾ ਲੈ ਕੇ ਆਓ। ਜੇ ਟਰਕੀ ਥਾਣੀ ਐਂਟਰ ਕਰਦੇ ਜੇ ਸਰਪੀ ਬਾਰਡਰ ਤੋਂ ਤੇ ਕੋਈ ਜ਼ਿਆਦਾ ਚੈਕਿੰਗ ਚੁਕਿੰਗ ਹੈ ਕਰਦੇ ਕੋਈ ਨਹੀਂ ਗੇ, ਮਤਲਬ ਵੀ ਕੋਈ ਕਸਟਮ ਨਹੀਂ, ਐ ਤਸੱਲੀ ਦੇ ਨਾਲ ਸਾਰਾ ਕੁਝ। ਅਸੀਂ ਹੁਣ ਹਾਲਾਂਕਿ ਘੰਟਾ ਮੈਨੂੰ ਨਾ ਖਿਲਾ ਰਿਹਾ, ਫਿਰ ਵੀ ਅਸੀਂ 2 ਘੰਟਿਆਂ 'ਚ ਦੋਵੇਂ ਬਾਰਡਰ ਜਿਹੜੇ ਕ੍ਰਾਸ ਕਰ ਲਏ ਤੇ ਛੇਤੀ ਕੰਮ ਜਿਹੜਾ ਖਤਮ ਹੋ ਗਿਆ। ਸੋ ਅੱਗੇ ਹੁਣ ਆਪਾਂ ਜਾ ਕੇ ਥੋੜੀ ਰੈਸਟ ਕਰਕੇ ਤੇ ਫਿਰ ਅੱਜ ਦਾ ਨਵਾਂ ਵਲੌਗ ਜਿਹੜਾ ਵਾ ਬਤੂਮੀ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਆ। ਪਹਿਲਾਂ ਵਕਾਰ ਨੂੰ ਜਾ ਕੇ ਮਿਲ ਲਈਏ ਤੇ ਫਿਰ ਇਹ ਵਲੌਗ ਨੂੰ ਮੁਕਾਵਾਂਗੇ। ਵਕਾਰ ਪਿਆ ਸਾਨੂੰ ਲੱਭ, ਮੇਜ਼ਬਾਨ ਇਹ ਬਣਿਆ ਸਾਡਾ, ਵਕਾਰ ਬਣ ਗਿਆ ਆਪਣਾ ਮੇਜ਼ਬਾਨ। ਤੇ ਇਹ ਹੁਣ ਲੈ ਕੇ ਚੱਲਾ ਸਾਨੂੰ ਜਿੱਥੇ ਰੁਕਿਆ। ਕੱਛਾ ਪਾਈ ਫਿਰਦਾ, ਕੱਛਾ ਪਾਈ ਫਿਰਦਾ। ਮੈਂ ਕਿਹਾ ਕੱਛਾ ਪਾਈ ਫਿਰਦਾ, ਆਂਦਾ ਇੱਥੇ ਕਿੰਨੇ ਨਹੀਂ ਕੱਛਾ ਪਾਇਆ। ਇੱਥੇ ਪੂਰੇ ਕੱਪੜਿਆਂ 'ਚ ਆ ਕਿਹੜਾ ਲਓ ਵੀ ਥੱਕ ਥੁੱਕ ਬਹੁਤ ਗਏ ਆ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੇ ਵੀਡੀਓ 'ਚ। ਰੱਬ ਰਾਖਾ।